ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪੰਜਾਬ ਮੋਰਚਿਆਂ ਦੀ ਧਰਤੀ ਹੈ। ਆਜ਼ਾਦੀ ਤੋਂ ਪਹਿਲਾਂ ਵੀ ਇੱਥੇ ਬਹੁਤ ਮੋਰਚੇ ਲੱਗੇ। ਤੁਹਾਨੂੰ ਯਾਦ ਹੋਣਾ, ਜੇ ਪੰਜਾਬ ਦੇ ਇਤਿਹਾਸ ਨੂੰ ਚੱਕੀਏ ਤਾਂ ਇੱਥੇ ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਬੜੇ ਮੋਰਚੇ ਲੱਗੇ ਨੇ। ਉਸ ਤੋਂ ਬਾਅਦ ਤੁਹਾਨੂੰ ਪਤਾ ਪੰਜਾਬ ਜਦੋਂ ਵੰਡਿਆ ਗਿਆ ਤਾਂ ਪੰਜਾਬ ਦੇ ਵਿੱਚ ਪਾਣੀਆਂ ਦਾ ਮੋਰਚਾ ਵੀ ਲੱਗਿਆ, ਧਰਮ ਯੁੱਧ ਮੋਰਚਾ ਲੱਗਿਆ, ਪੰਜਾਬੀ ਸੂਬੇ ਪੰਜਾਬੀ ਬੋਲਦੇ ਇਲਾਕਿਆਂ ਦੇ ਲਈ ਮੋਰਚਾ ਲੱਗਿਆ। ਸੋ ਬਹੁਤ ਤਰ੍ਹਾਂ ਦੇ ਐਮਰਜੈਂਸੀ ਦੇ ਵਿਰੁੱਧ ਵੀ ਮੋਰਚਾ ਲੱਗਿਆ। ਸੋ ਮੋਰਚੇ ਲਾਉਣਾ, ਹਕੂਮਤ ਨੂੰ ਸ਼ੀਸ਼ਾ ਦਿਖਾਉਣਾ, ਹਕੂਮਤ ਮੂਹਰੇ ਅੜਨਾ, ਸਮੇਂ ਦੀ ਸੱਤਾ ਮੂਹਰੇ ਅੜ ਕੇ ਆਪਣੀ ਗੱਲ ਮਨਵਾਉਣਾ, ਇਹ ਪੰਜਾਬੀਆਂ ਦੇ ਹਿੱਸੇ ਹੈ। ਅਤੇ ਲੰਘੀ ਜੇ ਮਿਸਾਲ ਦਿੱਤੀ ਜਾ ਸਕਦੀ ਹੈ ਅਤੇ ਉਹ ਹੈ ਕਿਸਾਨੀ ਮੋਰਚਾ, ਕਿਸਾਨੀ ਅੰਦੋਲਨ, ਕਿਸਾਨੀ ਮੋਰਚਾ, ਜਿਹਦੇ ਵਿੱਚ ਸਾਡੇ ਵੀਰ, ਸਾਡੇ ਜਿਹੜੇ ਮਜ਼ਦੂਰ ਭਰਾ, ਉਹਨਾਂ ਦਾ ਵੀ ਉਨਾ ਹੀ ਯੋਗਦਾਨ ਸੀਗਾ। ਅਤੇ ਇਹਦੇ ਨਾਲ ਨਾਲ ਸਾਡੇ ਜਿਹੜੇ ਆੜ੍ਹਤੀਏ ਭਰਾ ਹੈ, ਉਹਨਾਂ ਦਾ ਵੀ ਯੋਗਦਾਨ ਸੀਗਾ, ਕਿਉਂਕਿ ਉਹਨਾਂ 'ਤੇ ਵੀ ਰੇਡਾਂ ਪਈਆਂ। ਹਰ ਧਿਰ ਦਾ ਯੋਗਦਾਨ, ਕਲਾਕਾਰ, ਪੱਤਰਕਾਰ, ਸਮਾਜਿਕ ਜਥੇਬੰਦੀਆਂ, ਸਾਡੇ ਕਿਸਾਨ ਭਰਾ, ਸਾਡੇ ਦਲਿਤ ਭਾਈਚਾਰੇ ਤੋਂ ਸਾਡੇ ਮਜ਼ਦੂਰ ਭਰਾ, ਸਾਰਿਆਂ ਨਾਲ ਰਲ ਕੇ ਮਿਲ ਕੇ ਉਹ ਮੋਰਚਾ ਜਿੱਤਿਆ ਗਿਆ। ਕੀ ਤੁਹਾਨੂੰ ਪਤਾ ਵਾ ਕਿ ਹੁਣ ਪੰਜਾਬ ਦੇ ਵਿੱਚ 4 ਮੋਰਚੇ ਚੱਲ ਰਹੇ ਨੇ ਇਸ ਟਾਈਮ। ਤਿੰਨ ਵੱਡੇ ਮੋਰਚੇ ਨੇ। ਲਤੀਫਪੁਰੇ ਦਾ ਮੋਰਚਾ, ਉੱਥੇ ਲੋਕਾਂ ਦੇ ਘਰ ਢਾਏ ਗਏ, ਉਹ ਲੋਕ ਮੋਰਚਾ ਲਈ ਬੈਠੇ ਨੇ। ਇਸੇ ਤਰ੍ਹਾਂ ਜੀਰੇ ਦਾ ਮੋਰਚਾ, ਇਸੇ ਤਰ੍ਹਾਂ ਬਹਿਬਲ ਕਲਾਂ ਦੇ ਵਿੱਚ ਸੁਖਰਾਜ ਸਿੰਘ, ਆਪਣੇ ਪਿਤਾ ਦੀ ਸ਼ਹੀਦੀ ਜਿਹੜੀ ਉਹਨਾਂ ਦੀ ਹੋਈ ਸੀ ਅਕਾਲੀ ਦਲ ਦੀ ਸਰਕਾਰ ਵੇਲੇ, ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ ਬਹਿਬਲ ਕਲਾਂ ਦੇ ਵਿੱਚ। ਤਾਂ ਉਸ ਗੱਲ ਨੂੰ ਲੈ ਕੇ ਇਨਸਾਫ ਦੇ ਲਈ ਮੋਰਚਾ ਲਾਈ ਬੈਠੇ ਨੇ। ਇਸੇ ਤਰ੍ਹਾਂ ਸ਼ੰਭੂ ਬਾਰਡਰ 'ਤੇ ਸਾਡੇ ਟਰੱਕਾਂ ਵਾਲੇ ਭਰਾ ਜਿਹੜੇ ਆ, ਉਹਨਾਂ ਨੇ ਮੋਰਚਾ ਲਾਇਆ ਹੋਇਆ। 4 ਮੋਰਚਿਆਂ ਦਾ ਸਾਹਮਣਾ ਕਰ ਰਹੀ ਹੈ ਪੰਜਾਬ ਸਰਕਾਰ ਇਸ ਵੇਲੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਬਹੁਤ ਵੱਡੇ ਮੋਰਚੇ ਦਾ ਜਿਹੜਾ ਸਾਹਮਣਾ ਸਰਕਾਰ ਨੂੰ ਕਰਨਾ ਪੈ ਸਕਦਾ, ਅਤੇ ਇਹ ਬਹੁਤ ਵੱਡਾ ਇਮਤਿਹਾਨ ਹੋਊਗਾ ਮਾਨ ਸਰਕਾਰ ਵਾਸਤੇ। ਉਹ ਮੋਰਚਾ ਕੀ ਹੈ ਅਤੇ ਕਿਉਂ ਉਹਦੇ ਲਾਉਣ ਦੀ ਜ਼ਰੂਰਤ ਪਈ? ਉਹ ਮੋਰਚਾ ਪੰਥਕ ਮਸਲਿਆਂ ਨੂੰ ਲੈ ਕੇ, ਉਹ ਮੋਰਚਾ ਪੰਥਕ ਮੰਗਾਂ ਨੂੰ ਲੈ ਕੇ ਲੱਗੇਗਾ। ਅਤੇ ਉਹਦਾ ਰਾਹ, ਉਹਦੇ ਵਿੱਚ ਜਿਹੜਾ ਮੋਰਚੇ ਦੀ ਜਿਹੜੀ ਵਿਸ਼ੇਸ਼ਤਾ ਉਹ ਇਹ ਹੈ ਕਿ ਇਹ ਮੋਰਚਾ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੇਗਾ, ਉੱਥੇ ਨਾਲ ਨਾਲ ਹੋਰਨਾਂ ਫਿਰਕਿਆਂ ਤੋਂ ਵੀ ਜਿਹੜੇ ਲੋਕ ਸਿਸਟਮ, ਸਟੇਟ ਸਰਕਾਰ ਦੀ ਜ਼ਿਆਦਤੀ ਦਾ ਸ਼ਿਕਾਰ ਨੇ, ਉਹਨਾਂ ਦੀ ਵੀ ਗੱਲ ਕਰੇਗਾ। ਸੋ ਇਸ ਤਰ੍ਹਾਂ ਦਾ ਘੇਰਾ ਮੋਕਲਾ ਕਰਕੇ ਇੱਕ ਮੋਰਚਾ ਲਾਇਆ ਜਾ ਰਿਹਾ। ਔਰ ਇਹਦੀ ਲੋੜ ਕਿਉਂ ਪਈ, ਇਹ ਲੱਗੇਗਾ ਕਿੰਨਾ ਚੀਜ਼ਾਂ ਨੂੰ ਲੈ ਕੇ ਲੱਗੇਗਾ, ਇਹਦੇ 'ਤੇ ਵੀ ਚਰਚਾ ਕਰਾਂਗੇ। ਇਹਦੀ ਲੋੜ ਕਿਉਂ ਪਈ? ਇਹਦੀ ਲੋੜ ਇਸ ਕਰਕੇ ਪਈ ਕਿਉਂਕਿ ਮੈਂ ਜਿਵੇਂ ਜ਼ਿਕਰ ਕਰਕੇ ਹਟਿਆ ਕਿ ਬਹਿਬਲ ਕਲਾਂ ਦੇ ਵਿੱਚ ਸੁਖਰਾਜ ਸਿੰਘ ਨਿਆਮੀਵਾਲਾ ਉਹ ਬੈਠੇ ਸੀਗੇ ਆਪਣੇ ਪਿਤਾ ਦੀ ਇਨਸਾਫ ਦੇ ਲਈ, ਆਪਣੀ ਗੋਲੀ ਕਾਂਡ ਦੇ ਇਨਸਾਫ ਦੇ ਲਈ, ਬੇਅਦਬੀ ਦੇ ਇਨਸਾਫ ਦੇ ਲਈ। ਤਾਂ ਇਸੇ ਤਰ੍ਹਾਂ ਜਿਹੜੇ ਬੰਦੀ ਸਿੰਘ, ਉਹਨਾਂ ਦੀ ਰਿਹਾਈ ਦੇ ਲਈ ਵੀ ਆਪਾਂ ਵੇਖਿਆ ਸਮੇਂ-ਸਮੇਂ 'ਤੇ ਧਰਨੇ ਮੁਜ਼ਾਹਰੇ ਹੁੰਦੇ ਰਹੇ। ਇਸੇ ਤਰ੍ਹਾਂ ਜਿਹੜਾ ਲਾਪਤਾ ਪਾਵਨ ਸਰੂਪਾਂ ਦਾ ਮਸਲਾ ਵਾ, ਉਹਨੂੰ ਲੈ ਕੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੱਖ-ਵੱਖ ਸਮੇਂ 'ਤੇ ਮੋਰਚੇ ਲੱਗਦੇ ਰਹੇ। ਪਰ ਪਿਛਲੇ ਕੁਝ ਦਿਨਾਂ ਤੋਂ ਪੰਥਕ ਜਥੇਬੰਦੀਆਂ ਨੇ ਇਹ ਮਹਿਸੂਸ ਕੀਤੀ ਹੈ ਗੱਲ ਕਿ ਆਪਣੀ ਸ਼ਕਤੀ ਖਿੰਡੀ ਹੋਈ ਹੈ। ਔਰ ਇਹ ਪਹਿਲੀ ਮਰਤਬਾ ਨਹੀਂ ਹੈ ਜਦੋਂ ਕੌਮ, ਜਦੋਂ ਪੰਥ ਇਸ ਤਰ੍ਹਾਂ ਆਪਣੀ ਇਹ ਸ਼ਕਤੀ ਇਕੱਠੀ ਕਰਕੇ ਲੜਿਆ ਹੋਵੇ ਅਤੇ ਉਹਨੂੰ ਜਿੱਤ ਨਾ ਮਿਲੀ ਹੋਵੇ। ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਦੇ ਜਦੋਂ ਦੌਰ ਆਏ ਅਤੇ ਉਦੋਂ ਵੀ ਇਹ ਮਹਿਸੂਸ ਕੀਤਾ ਗਿਆ ਕਿ ਸ਼ਕਤੀ ਵੰਡੀ ਹੋਈ ਹੈ। ਤਾਂ ਠੀਕ ਉਸੇ ਤਰ੍ਹਾਂ ਦੀ ਲੋੜ ਅੱਜ ਮਹਿਸੂਸ ਕੀਤੀ ਜਾ ਰਹੀ ਹੈ। ਤਾਂ ਇਹ ਇੱਕ ਫੈਸਲੇ 'ਤੇ ਜਥੇਬੰਦੀਆਂ ਪੁੱਜੀਆਂ ਸੀ। ਲੰਘੇ ਦਿਨੀ ਲੁਧਿਆਣੇ ਦੇ ਵਿੱਚ ਇਕੱਠ ਹੋਇਆ ਸੀਗਾ ਕਿ ਇਸ ਤਰ੍ਹਾਂ ਸ਼ਕਤੀ ਖਿੰਡਾ ਕੇ ਆਪੋ ਆਪਣੀਆਂ ਮੰਗਾਂ 'ਤੇ ਅਲੱਗ-ਅਲੱਗ ਥਾਵਾਂ 'ਤੇ ਧਰਨੇ ਮੁਜ਼ਾਹਰੇ ਕਰਨ ਨਾਲੋਂ ਚੰਗਾ ਵਾ ਕਿ ਇੱਕ ਮੋਰਚਾ ਲਾਇਆ ਜਾਵੇ। ਸੋ ਇਸੇ ਤਹਿਤ ਇੱਕ ਪ੍ਰੋਗਰਾਮ ਉਲੀਕਿਆ ਗਿਆ ਵਾ। ਆਉਣ ਵਾਲੇ ਦਿਨਾਂ ਦੇ ਵਿੱਚ 7 ਜਾਂ 8 ਤਰੀਕ ਦਾ ਇੱਕ ਪ੍ਰੋਗਰਾਮ ਆ ਪੰਥਕ ਨੁਮਾਇੰਦਿਆਂ ਦਾ, ਜਥੇਬੰਦੀਆਂ ਦਾ, ਸ਼ਖਸੀਅਤਾਂ ਦਾ ਔਰ ਪੰਥਕ ਮਸਲਿਆਂ ਦੇ ਹੱਲ ਦੇ ਲਈ ਸੁਹਿਰਦ ਧਿਰਾਂ ਦਾ, ਜਿਨ੍ਹਾਂ ਨੇ ਮੋਹਾਲੀ ਤੋਂ ਚੱਲਣਾ ਵਾ। ਔਰ ਇੱਕ ਮੈਮੋਰੈਂਡਮ ਮੁੱਖ ਮੰਤਰੀ ਸਾਹਿਬ ਨੂੰ ਦੇਣ ਦਾ ਜਿਹੜਾ ਅਹਿਦ ਆ ਉਹ ਲਿਆ ਗਿਆ। ਅਤੇ ਇਸੇ ਤਹਿਤ ਜਿੱਥੇ ਵੀ ਉਹਨਾਂ ਨੂੰ ਰੋਕਿਆ ਗਿਆ ਤਾਂ ਉੱਥੇ ਉਹ ਆਪਣਾ ਮੋਰਚਾ ਲਾ ਦੇਣਗੇ। ਔਰ ਸੰਭਾਵਨਾਵਾਂ ਇਹ ਨੇ ਕਿ ਮੋਹਾਲੀ ਦੇ ਵਿੱਚ ਹੀ ਕਿਸੇ ਥਾਂ 'ਤੇ ਇਹ ਵੱਡਾ ਮੋਰਚਾ ਲੱਗ ਸਕਦਾ। ਦੇਖੋ, ਇਹ ਸਮੇਂ ਦੀ ਮੰਗ ਵੀ ਹੈ ਕਿਉਂਕਿ ਆਪਾਂ ਦੇਖਿਆ ਕਿ ਕਿਵੇਂ ਸਰਕਾਰ ਜਿਹੜੀ ਆ, ਪਹਿਲਾਂ ਬਾਦਲ ਸਰਕਾਰ ਸੀ ਜਦੋਂ ਇਹ ਗੋਲੀ ਕਾਂਡ ਵਾਪਰਿਆ, ਜਦੋਂ ਬੇਅਦਬੀ ਦੇ ਮਸਲੇ ਵਾਪਰੇ। ਇਸੇ ਤਰ੍ਹਾਂ ਜਦੋਂ ਕੈਪਟਨ ਆਏ ਤਾਂ ਕੈਪਟਨ ਨੇ ਦਾਅਵਾ ਕੀਤਾ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ, ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਦੇਵਾਂਗੇ। ਨਹੀਂ ਹੋਇਆ। ਚੰਨੀ ਆਏ, ਉਹ ਨਹੀਂ ਕਰ ਸਕੇ। ਤਾਂ ਹੁਣ ਭਗਵੰਤ ਮਾਨ, ਯਾਨੀ ਕਿ ਤਕਰੀਬਨ 7-8 ਸਾਲ ਹੋ ਗਏ ਸੜਕਾਂ 'ਤੇ ਬੈਠਿਆਂ ਨੂੰ ਲੋਕਾਂ ਨੂੰ, ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਨੇ, ਜਿਹੜੇ ਇਹਨਾਂ ਮਸਲਿਆਂ ਦੇ ਵਿੱਚ ਲਗਾਤਾਰ ਸਰਗਰਮ ਨੇ। ਤਾਂ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਕਿਉਂ ਆਪਾਂ ਆਪਣੀ ਸ਼ਕਤੀ ਖਿੰਡਾ ਕੇ ਆਪਣੇ ਸਰਕਾਰਾਂ ਤੋਂ ਕਦੇ ਕਿਤੇ ਡਾਂਗਾ ਖਾ ਰਹੇ ਹਾਂ, ਅਤੇ ਕਿਉਂ ਨਾ ਇੱਕ ਵੱਡਾ ਮੋਰਚਾ ਸਰਕਾਰ ਦੇ ਵਿਰੁੱਧ ਖੋਲ੍ਹਿਆ ਜਾਵੇ ਅਤੇ ਸਰਕਾਰ ਨੂੰ ਪੰਥਕ ਮਸਲਿਆਂ 'ਤੇ
ਪੰਥਕ ਮਸਲਿਆਂ ਦੇ ਨਿਬੇੜੇ ਵਾਸਤੇ ਮਜਬੂਰ ਕੀਤਾ ਜਾਵੇ। ਔਰ ਜਿਹੜਾ ਮੈਂ ਲਾਪਤਾ ਪਾਵਨ ਸਰੂਪਾਂ ਦਾ ਮਸਲੇ ਦੀ ਗੱਲ ਕੀਤੀ ਆ, ਦੇਖੋ ਉਹ ਮਸਲਾ ਜਿਹੜਾ ਵਾ ਉਹ ਸਾਡੇ ਧਾਰਮਿਕ ਸ਼ਖਸੀਅਤਾਂ ਦਾ ਮਸਲਾ ਵਾ, ਇਹ ਉਹਨਾਂ ਨੇ ਹੱਲ ਕਰਨਾ, SGPC ਦਾ ਮਸਲਾ ਵਾ। ਸੋ ਇਹਦਾ ਇੱਕ ਤਾਂ ਹੋਊਗਾ ਮਤਲਬ ਫਾਇਦਾ ਇਹ ਵੱਡਾ ਹੋਊਗਾ ਕਿ ਸਾਰੀਆਂ ਜਦੋਂ ਜਥੇਬੰਦੀਆਂ ਸਾਰੀਆਂ ਧਿਰਾਂ ਰਲ ਕੇ ਸੰਘਰਸ਼ ਕਰਨਗੀਆਂ ਤਾਂ ਉਹਦੇ ਨਾਲ ਸਰਕਾਰ ਨੂੰ ਇਹਨਾਂ ਮਸਲਿਆਂ ਦੇ ਉੱਤੇ ਕੁਛ ਕਦਮ ਪੁੱਟਣ ਦੇ ਲਈ, ਕੁਛ ਕਰਨ ਦੇ ਲਈ, ਫੈਸਲੇ ਲੈਣ ਦੇ ਲਈ ਜਾਂ ਕੁਛ ਕਾਰਵਾਈ ਕਰਨ ਦੇ ਲਈ ਮਜਬੂਰ ਹੋਣਾ ਪਊਗਾ, ਕਿਉਂਕਿ ਸ਼ਕਤੀ ਇਕੱਠੀ ਹੀ ਹੈ। ਔਰ ਇਹਦਾ ਇੱਕ ਵੱਡਾ ਕਾਰਨ ਸਰਕਾਰਾਂ ਆਪ ਹੀ ਨੇ, ਕਿਉਂਕਿ ਸਰਕਾਰ ਦੇ ਵੀ ਸਪੀਕਰ ਸਾਹਿਬ ਲੰਘੇ ਦਿਨੀ ਉੱਥੇ ਗਏ, ਉਹ ਵੀ ਮੌਲਤ ਮੰਗ ਕੇ ਆ ਗਏ, ਬਰਗਾੜੀ ਗਏ ਸੀ, ਬਾਈਬਲ ਕਲਾਂ ਗਏ ਸੀ। ਇਸੇ ਤਰ੍ਹਾਂ ਫਿਰ ਗਏ ਫੌਜਾ ਸਿੰਘ ਸਰਾਰੀ, ਉਹ ਵੀ ਮੌਲਤ ਮੰਗ ਕੇ ਆ ਗਏ ਕਿ ਹੋਰ ਮੌਲਤ ਦੇ ਦਿਓ। ਕਿ ਇਸ ਤਰ੍ਹਾਂ ਸਰਕਾਰਾਂ ਮੌਲਤ ਮੰਗ ਕੇ ਡੰਗ ਟਪਾ ਰਹੀਆਂ ਨੇ? ਸਰਕਾਰਾਂ ਕਦੋਂ ਇਹਨਾਂ ਮਸਲਿਆਂ ਤੋਂ ਸਿਰਦ ਹੋਣਗੀਆਂ? ਸਰਕਾਰਾਂ ਕਦੋਂ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਦੇਣਗੀਆਂ? ਸਰਕਾਰਾਂ ਕਦੋਂ ਬਾਈਬਲ ਕਲਾਂ ਗੋਲੀकांड ਦਾ ਇਨਸਾਫ ਦੇਣਗੀਆਂ, ਕੋਟਪੂਰਾ ਗੋਲੀकांड ਦਾ ਇਨਸਾਫ ਦੇਣਗੀਆਂ? ਇਹ ਵੱਡੇ ਸਵਾਲ ਨੇ। ਪਰ ਇਸ ਫੈਸਲੇ ਦਾ ਚਾਰੇ ਪਾਸਿਆਂ ਤੋਂ ਜਿਹੜੇ ਲੋਕ ਸੰਘਰਸ਼ੀਲ ਨੇ ਜਾਂ ਪੰਥਕ ਮਸਲਿਆਂ 'ਤੇ ਲਗਾਤਾਰ ਬੇਵੱਸ ਮਹਿਸੂਸ ਕਰ ਰਹੇ ਨੇ, ਲਗਾਤਾਰ ਉਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਮਸਲਿਆਂ ਦਾ ਨਿਬੇੜਾ ਹੋਣਾ ਚਾਹੀਦਾ ਅਤੇ ਉਹਨਾਂ ਨੇ ਇਸ ਫੈਸਲੇ ਦਾ ਸਮਰਥਨ ਕੀਤਾ। ਔਰ ਇਹਦਾ ਇੱਕ ਬਹੁਤ ਵੱਡਾ ਫਾਇਦਾ ਇਹ ਹੋਊਗਾ ਕਿ ਜਿਹੜਾ ਵੀ ਮੋਰਚਾ ਸਰਕਾਰ ਦੇ ਨੇੜੇ ਲੱਗਦਾ ਤਾਂ ਉਨਾ ਹੀ ਸੌਖਾ ਹੁੰਦਾ ਸਰਕਾਰ 'ਤੇ ਦਬਾਅ ਪਾਉਣਾ। ਜੇਕਰ ਮੋਹਾਲੀ ਲੱਗਦਾ ਤਾਂ ਇਹਨੂੰ ਬਹੁਤ ਵੱਡੀ ਮੀਡੀਆ ਕਵਰੇਜ ਵੀ ਮਿਲੂਗੀ। ਇਹਦੇ 'ਚ ਜਿਹੜੇ ਚੰਡੀਗੜ੍ਹ, ਮੋਹਾਲੀ ਜਾਂ ਹੋਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਵਸਦੇ ਜਿਹੜੇ ਸ਼ਖਸੀਅਤਾਂ ਨੇ ਜਾਂ ਸਿੱਖ ਬੁੱਧੀਜੀਵੀ ਨੇ, ਵਿਦਵਾਨ ਨੇ, ਉਹਨਾਂ ਦੀਆਂ ਸਪੀਚਾਂ ਸੁਣਨ ਨੂੰ ਮਿਲਣਗੀਆਂ। ਔਰ ਇੱਕ ਥਾਂ 'ਤੇ ਜਦੋਂ ਇਸ ਤਰ੍ਹਾਂ ਦਾ ਮੋਰਚਾ ਲੱਗਿਆ ਹੁੰਦਾ ਤਾਂ ਸੰਗਤ ਵੱਖ-ਵੱਖ ਥਾਵਾਂ ਤੋਂ ਇਕੱਠੀ ਹੋਣੀ ਵੀ ਸੌਖੀ ਹੈ। ਸੋ ਆਪਾਂ ਦੇਖਿਆ ਕਿ ਬਾਈਬਲ ਕਲਾਂ ਮਸਲੇ ਨੂੰ ਲੈ ਕੇ, ਗੋਲੀकांड ਨੂੰ ਲੈ ਕੇ, ਬੇਅਦਬੀ ਦੇ ਗੋਲੀकांड ਨੂੰ ਲੈ ਕੇ ਬਰਗਾੜੀ ਮੋਰਚੇ ਨੂੰ ਇੱਕ ਬਹੁਤ ਵੱਡਾ ਸਮਰਥਨ ਮਿਲਿਆ ਸੀ। ਅਤੇ ਅੱਜ ਵੀ ਸੰਗਤ ਦੇ ਵਿੱਚ ਸਵਾਲ ਹੈ ਕਿ ਕਿਉਂ ਉਹ ਮੋਰਚਾ ਜਿਹੜਾ ਬਿਨਾਂ ਕਿਸੇ ਮੰਗ ਦੇ, ਬਿਨਾਂ ਕਿਸੇ ਸ਼ਰਤ ਦੇ ਚੱਕ ਲਿਆ ਗਿਆ। ਫਿਰ ਉਹੀ ਜਿਹੜੀਆਂ ਮੋਰਚੇ, ਉਹੀ ਸੰਘਰਸ਼, ਉਹੀ ਕੋਸ਼ਿਸ਼ਾਂ ਇੱਕ ਵਾਰ ਫਿਰ ਇਕਜੁੱਟ ਹੋ ਕੇ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਔਰ ਇਹ ਪੂਰੀ ਉਮੀਦ ਹੈ, ਪੂਰਾ ਇਹ ਇਸ ਵੇਲੇ ਨਕਸ਼ਾ ਬਣ ਚੁੱਕਿਆ ਕਿ ਇਹ ਜਿਹੜਾ ਮੋਰਚਾ ਵਾ ਇਹ ਇਹ ਲੁਧਿਆਣੇ ਦਾ ਇਕੱਠ ਹੋਇਆ ਸੀ, ਮੋਹਾਲੀ ਲੱਗਣ ਦੇ ਪੂਰੇ ਅਸਾਰ ਨੇ। ਔਰ ਜਿੰਨੇ ਵੀ ਸਿੱਖ ਪੰਥਕ ਹਲਕਿਆਂ ਦੇ ਲੋਕ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਮੌਜੂਦਾ ਦੌਰ ਦੇ ਵਿੱਚ ਪੰਥਕ ਮਸਲੇ ਨੇ ਉਹਨਾਂ ਦੇ ਹੱਲ ਦੇ ਲਈ, ਭਾਵੇਂ ਉਹ ਬੰਦੀ ਸਿੰਘਾਂ ਦਾ ਮਸਲਾ ਹੈ, ਭਾਵੇਂ ਉਹ ਕੋਟਪੂਰਾ ਗੋਲੀकांड ਦਾ ਮਸਲਾ ਹੈ, ਭਾਵੇਂ ਉਹ ਬਾਈਬਲ ਕਲਾਂ ਗੋਲੀकांड ਦਾ ਮਸਲਾ, ਭਾਵੇਂ ਉਹ ਬੇਅਦਬੀ ਦੇ ਮਸਲੇ ਨੇ, ਤਾਂ ਉਹਨਾਂ ਸਾਰਿਆਂ ਦੇ ਲਈ ਉਹ ਕਹਿੰਦੇ ਕਿ ਸਰਕਾਰ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਵਾਸਤੇ, ਸਰਕਾਰ ਨੂੰ ਕਾਰਵਾਈ ਦੇ ਰੌਂਹ ਦੇ ਵਿੱਚ ਲਿਆਉਣ ਵਾਸਤੇ ਇਸ ਤਰ੍ਹਾਂ ਦਾ ਕੰਮ, ਇਸ ਤਰ੍ਹਾਂ ਦਾ ਮੋਰਚਾ ਜਿਹੜਾ ਉਹ ਸਮੇਂ ਦੀ ਮੰਗ ਆ। ਸੋ ਦੇਖਦੇ ਹਾਂ ਮਾਨ ਸਰਕਾਰ ਇਸ ਇੱਕ ਵੱਡੇ ਪੰਥਕ ਇਮਤਿਹਾਨ ਦੇ ਵਿੱਚੋਂ ਕਿਸ ਤਰੀਕੇ ਨਾਲ ਗੁਜ਼ਰਦੀ ਹੈ। ਬਹੁਤ ਬਹੁਤ ਧੰਨਵਾਦ, ਜੁੜੇ ਰਹੋ।